अस्सलाम वालेकुम सत श्री अकाल जी। उम्मीद करना कि सारे ठीक हो दे। अच्छा जी, माशाल्लाह एक और स्टूडेंट पास होए ने मोहम्मद तला भाई ने एक गलती ना दी हुई है और इन्हें अपनी थ्योरी पास की जी। तो बहुत बहुत मुबारक होए। बाकी जी काफ़ी दिन हो गए ने मैसेज दे रिप्लाई भी नहीं कर सकिया और कमेंट ਜਿਹੜੇ ਨੇ ਉਹਦੇ ਵੀ ਰਿਪਲਾਈ ਨਹੀਂ ਕਰ ਸਕਿਆ ਕਿਉਂਕਿ ਤੁਹਾਨੂੰ ਦੱਸਿਆ ਤਬੀਅਤ ਨਹੀਂ ਥੋੜੀ ਫਰੈਸ਼ ਇਸ ਵਾਸਤੇ ਤੇ ਬਾਕੀ ਇਨਸ਼ਾਅੱਲਾ ਅੱਗੇ ਨੂੰ ਤੁਹਾਡੀਆਂ ਦੁਆਵਾਂ ਨਾਲ ਕਾਫੀ ਬਿਹਤਰ ਹੈ ਤਬੀਅਤ ਤੇ ਮਜ਼ੀਦ ਦੁਆ ਕਰਿਆ ਜੇ ਕਿ ਅੱਲਾਹ ਤਾਲਾ ਸਿਹਤ ਤੰਦਰੁਸਤੀ ਦੇਵੇ ਤੇ ਇਨਸ਼ਾਅੱਲਾ ਮੈਂ ਰਿਪਲਾਈ ਵੀ ਕਰਨਾ ਔਰ ਕਮੈਂਟ ਜਿਹੜੇ ਨੇ ਉਹ ਵੀ ਮੈਂ ਰੀਡ ਕਰਨਾ ਤੇ ਚਲੋ ਜੀ ਬਾਕੀ ਪਹਿਲਾਂ ਅਸੀਂ ਕਿਹਦਾ ਵੇਖ ਲੈਂਦੇ ਹਾਂ ਬਾਕੀ ਇਨਸ਼ਾਅੱਲਾ ਗੱਲਾਂ ਫਿਰ ਹੁੰਦੀਆਂ ਰਹਿਣਗੀਆਂ। ਪਹਿਲਾ ਸਵਾਲ, ਲੇਤਾਰਗੇ ਦੇ ਵਹੀਕੁਲ ਜਿਹੜੀਆਂ ਗੱਡੀ ਦੀਆਂ ਨੰਬਰ ਪਲੇਟਾਂ ਨੇ ਦੇਵ essere sempre ਕਹਿੰਦੇ ਹਮੇਸ਼ਾ ਬਿਨ ਲੈਜੀਬਿਲੀ ਸਹੀ ਪੜ੍ਹੀਆਂ ਜਾਣੀਆਂ ਚਾਹੀਦੀਆਂ ਨੇ। ਵੇਖੋ ਜੀ ਗੱਡੀ ਦੀ ਨੰਬਰ ਪਲੇਟ ਸਾਫ਼ ਹੋਣੀ ਚਾਹੀਦੀ ਹੈ। ਕੋਈ ਵੀ ਹਿੱਸਾ ਵਿੱਚ ਐਸਾ ਨਹੀਂ ਹੋਣਾ ਚਾਹੀਦਾ ਜਿਹੜਾ ਗੰਦਾ ਹੋਵੇ ਜਾਂ ਸਹੀ ਪੜ੍ਹਿਆ ਨਾ ਜਾਵੇ। ਦੂਸਰਾ, La responsabilità per danni ਕਹਿੰਦਾ ਜਿਹੜਾ ਨੁਕਸਾਨ ਦਾ ਜ਼ਿੰਮੇਦਾਰ ਹੈ ਕੋਨੈਸੀ ਜਿਹਦਾ ਤਲਕ ਸੰਬੰਧ alla circolazione dei veicoli ਗੱਡੀਆਂ ਦੇ ਚੱਲਣੇ ਦੇ ਨਾਲ ਹੈ। ਇਹ a carico del proprietario del veicolo ਕਹਿੰਦਾ ਇਹ ਗੱਡੀ ਦੇ ਮਾਲਕ ਇਹਦੇ ਵਿੱਚ ਸ਼ਾਮਲ ਹੋਵੇਗਾ ਮਤਲਬ ਕਹਿ ਲਓ ਕਿ ਜ਼ਿੰਮੇਦਾਰ ਹੋਵੇਗਾ। Se si tratta responsabilità penale ਅਗਰ ਪੈਨਾਲੇ ਲੱਗਦੀ ਹੈ ਫਾਲਸੋ ਬੜੀ ਵਾਰ ਅੱਗੇ ਵੀ ਦੱਸਿਆ ਹੈ ਕਿ ਪੈਨਾਲੇ ਜਿਹੜੀ ਹੈ ਡਰਾਈਵਰ ਤੇ ਲੱਗਦੀ ਹੈ ਮਾਲਕ ਤੇ ਨਹੀਂ ਲੱਗਦੀ। ਉਹਦੀ ਵਜ੍ਹਾ ਇਹ ਡਰਾਈਵਰ ਔਰ ਮਾਲਕ ਨੂੰ ਵੱਖਰੀਆਂ ਵੱਖਰੀਆਂ ਗਿਣਦੇ ਨੇ ਕਿਉਂਕਿ ਇਟਲੀ ਦੇ ਵਿੱਚ ਇਹ ਕਾਨੂੰਨ ਹੈ ਕਿ ਤੁਸੀਂ ਦੂਸਰੇ ਬੰਦੇ ਦੀ ਗੱਡੀ ਚਲਾ ਸਕਦੇ ਹੋ। ਠੀਕ ਹੈ, ਇਸ ਵਾਸਤੇ ਗੱਡੀ ਦੇ ਮਾਲਕ ਤੇ ਪੈਨਾਲੇ ਨਹੀਂ ਲੱਗਦੀ, ਡਰਾਈਵਰ ਤੇ ਲੱਗਦੀ ਹੈ। ਤੀਸਰਾ, in presenza del segnale raffigurato ਵਾਲਾ ਨਿਸ਼ਾਨ ਦਿਖਾਇਆ ਗਿਆ ਦੀ ਮੌਜੂਦਗੀ ਵਿੱਚ è necessario ਕਹਿੰਦਾ ਜ਼ਰੂਰੀ ਹੈ circolare a velocità moderata ਘੱਟ ਸਪੀਡ ਤੇ ਚੱਲਣਾ ਕਹਿੰਦਾ ਜ਼ਰੂਰੀ ਹੈ। se si traino rimorchio ਅਗਰ ਤੁਸੀਂ ਰਿਮੋਰਕਿਓ ਟੋਚਨ ਕੀਤੇ ਹੈ ਵੇਰੋ। 4 ਨੰਬਰ, ਨਿਸ਼ਾਨ ਤੁਸੀਂ ਵੇਖ ਲਿਆ ਜੀ ਗੱਡੀ ਦੇ ਪਿੱਛੇ ਇੱਕ ਬਲਾਸਟ ਕਹਿ ਲਓ ਜਾਂ ਅੱਗ ਲੱਗਣੀ ਤਸਵੀਰ ਹੈ। ਇਹਦਾ ਕੀ ਮਤਲਬ ਹੈ? ਕੋਈ ਵੀ ਗੱਡੀ ਜਿਹੜੀ ਐਸਾ ਸਮਾਨ ਲੈ ਕੇ ਜਾ ਰਹੀ ਹੈ ਜਿਹਨੂੰ ਅੱਗ ਲੱਗ ਸਕਦੀ ਹੋਵੇ ਜਾਂ ਬਲਾਸਟ ਹੋ ਸਕਦਾ ਹੋਵੇ ਉਸ ਗੱਡੀ ਦੇ ਇੱਥੇ ਚੱਲਣਾ ਮਨਾ ਹੈ। ਇਨ ਪ੍ਰੈਜ਼ੈਂਸਾ del segnale raffigurato ਨਿਸ਼ਾਨ ਦਿਖਾਇਆ ਗਿਆ ਦੀ ਮੌਜੂਦਗੀ ਦੇ ਵਿੱਚ ਇਹ consentito il transito di autovetture ਕਹਿੰਦਾ ਉਹਨਾਂ ਗੱਡੀਆਂ ਨੂੰ ਚੱਲਣ ਦੀ ਇਜਾਜ਼ਤ ਹੈ alimentate a metano ਜਿਹੜੀਆਂ ਮੇਥਾਨੋ ਗੈਸ ਤੇ ਚੱਲਦੀਆਂ ਨੇ। ਵੇਰੋ ਜੀ ਜਿਹੜੀ ਵੀ ਭਾਵੇਂ ਗੱਡੀ ਗੈਸ ਤੇ ਚੱਲਦੀ ਪੈਟਰੋਲ ਤੇ ਚੱਲਦੀ ਹੈ ਜੀਪੀਐਲ ਤੇ ਚੱਲਦੀ ਉਹਨੂੰ ਚੱਲਣ ਦੀ ਇਜਾਜ਼ਤ ਹੈ। ਇਹ ਕਿਹੜੀਆਂ ਗੱਡੀਆਂ ਨੂੰ ਮਨਾ ਕਰ ਰਿਹਾ? ਜਿਹੜੀਆਂ ਅਲੱਗ ਤੋਂ ਲੈ ਕੇ ਜਾ ਰਹੀਆਂ ਮਸਲਨ ਕੰਟੇਨਰ ਕਰ ਲਓ ਜਾਂ ਕੋਈ ਗੈਲਨ ਵਿੱਚ ਲੈ ਕੇ ਜਾ ਰਿਹਾ ਇਸ ਤਰ੍ਹਾਂ ਦੀਆਂ। 5 ਨੰਬਰ, ਅੱਛਾ ਜੀ ਇਹ ਵੀ ਤਸਵੀਰ ਜਿਹੜੀ ਇੰਪੋਰਟੈਂਟ ਤੇ ਐਗਜ਼ਾਮ ਵਿੱਚ ਆਉਂਦੀ ਹੈ। Rispetto al veicolo che procede ਕਹਿੰਦੇ ਉਹ ਗੱਡੀ ਜਿਹੜੀ ਚੱਲ ਰਹੀ ਹੈ nel senso della freccia ਤੀਰ ਦੀ ਤਰਫ la striscia discontinua in figura ਦੀ discontinue ਲੈਣ ਤਸਵੀਰ ਦੇ ਵਿੱਚ si trova ਕਹਿੰਦੇ ਮਿਲੇ ਦੀ di norma su strade a senso unico di circolazione ਕਹਿੰਦੇ senso unico ਸੜਕ ਤੇ ਮਿਲੇ ਦੀ ਫਾਲਸੋ ਜੀ ਕਿਉਂਕਿ ਜਿਹੜੀ ਨਾਲ ਕੰਟੀਨਿਊ ਲੈਣ ਹੈ ਇਹਦਾ ਮਤਲਬ ਇਹ ਵੇ ਕਿ ਸੜਕ ਦੋਪੀਓ ਸੈਂਸ ਹੈ। ਠੀਕ ਹੈ। 6 ਨੰਬਰ ਜੀ ਉਰਾਰੀਓ ਵਾਲੀ ਪਨੀਲੀਆਂ ਆ ਗਈਆਂ ਨੇ। Il pannello integrativo rappresentato in figura B ਕਹਿੰਦਾ ਜਿਹੜੀ B ਪਨੇਲੋ ਦਿਖਾਈ ਗਈ ਹੈ ਤਸਵੀਰ ਦੇ ਵਿੱਚ indica le ore ਕਹਿੰਦਾ ਇਹ ਟਾਈਮ ਦੱਸ ਰਹੀ ਹੈ di tutti i giorni ਸਾਰਿਆਂ ਦਿਨਾਂ ਦੇ nelle quali vale il segnale ਜਿਹਦੇ ਵਿੱਚ ਨਿਸ਼ਾਨ ਜਿਹੜਾ ਵਾਲੇ ਹੋਵੇਗਾ ਵੈਲਿਡ ਹੋਵੇਗਾ ਵੇਰੋ। 7 ਨੰਬਰ, il carico deve essere sistemato ਕਹਿੰਦਾ ਸਮਾਨ ਰੱਖਣਾ ਹੈ sugli autoveicoli ਗੱਡੀਆਂ ਦੇ ਉੱਤੇ in modo ਇਸ ਤਰੀਕੇ ਨਾਲ da sporgere dalla parte anteriore del veicolo ਵੀ ਗੱਡੀ ਦੇ ਅਗਲੇ ਹਿੱਸੇ ਤੇ ਵਧੇ di più di 3 decimi ਤੋਂ ਜ਼ਿਆਦਾ della sua lunghezza ਉਹਦੀ ਲੰਬਾਈ ਦੇ ਨਾਲੋਂ ਮਤਲਬ ਗੱਡੀ ਦੀ ਲੰਬਾਈ ਨਾਲੋਂ 3 decimi ਤੋਂ ਵੀ ਜ਼ਿਆਦਾ ਵਧੇ। ਫਾਲਤੂ ਜੀ parte anteriore ਦੀ ਗੱਲ ਕਰ ਰਿਹਾ ਅਗਲੇ ਹਿੱਸੇ ਤੇ, ਅਗਲੇ ਹਿੱਸੇ ਤੁਸੀਂ ਸਮਾਨ ਨਹੀਂ ਵਧਾ ਸਕਦੇ। 8 ਨੰਬਰ, ਫੌਰੀ ਦੇ ਚੈਂਤਰੀ ਬਿਤਾਤੀ ਆਬਾਦੀ ਤੋਂ ਬਾਹਰ ਸ਼ਹਿਰ ਪਿੰਡ ਤੋਂ ਬਾਹਰ il conducente ਡਰਾਈਵਰ ਜਿਹੜਾ ਹੈ deve collocare il veicolo ਗੱਡੀ ਨੂੰ ਸ਼ਿਫਟ ਕਰੇ in sosta ਜਿਹੜੀ ਸੋਸਤੇ ਵਿੱਚ ਲਾਂਦਾ ਹੈ ਫੌਰੀ ਦਾ ਕਰ ਜਾਤਾ ਕਰੇ ਜਾਤੇ ਤੂੰ ਬਾਹਰ ਵਈ ਕੱਢੇ ma non sulle banchine ਲੇਕਿਨ ਕਹਿੰਦਾ ਬੰਕੀਨੇ ਉੱਤੇ ਨਹੀਂ salvo diversa segnalazione ਜੇ ਕੋਈ ਨਿਸ਼ਾਨ ਨਾ ਹੋਵੇ ਤੇ ਵੇਰੋ ਜੀ ਤੁਸੀਂ ਬੰਕੀਨੇ ਉੱਤੇ ਗੱਡੀ ਨਹੀਂ ਖੜੀ ਕਰ ਸਕਦੇ ਅਗਰ ਉੱਥੇ ਕੋਈ ਪਾਰਕਿੰਗ ਵਾਲਾ ਨਿਸ਼ਾਨ ਨਾ ਲੱਗਿਆ ਹੋਵੇ। ਠੀਕ ਹੈ। ਬਾਕੀ ਜੇ salvo diversa segnalazione ਆ ਗਿਆ sempre vero ਤੇ 5 ਫਾਲਸੋ ਨੇ। ਫਾਲਸੋ ਬਿਲਕੁਲ ਹੀ ਆਸਾਨ ਨੇ 60 70 80 100 ਤੇ ਅਰੀਵਾਨੋ ਨਾਲ। 9 ਨੰਬਰ,
Le giacche ad uso motociclistico ਜਿਹੜੇ ਮੋਟਰਸਾਈਕਲ ਦੇ ਇਸਤੇਮਾਲ ਵਾਸਤੇ ਜਾਕੇ ਨੇ ਗਰੰਟੀਸcono ਕਹਿੰਦੇ ਗਰੰਟੀ ਦਿੰਦੇ ਨੇ una adeguata protezione ਵੀ ਸਹੀ ਹਿਫਾਜ਼ਤ ਸੁਰੱਖਿਆ ਹੁੰਦੀ ਹੈ al abrasione ਰਗੜ ਤੋਂ in caso di scivolamento ਉਹ ਸੂਰਜ ਜਦੋਂ ਸਲਿੱਪ ਹੁੰਦੇ ਹੋ sul asfalto ਫਰਸ਼ ਦੇ ਉੱਤੇ ਵੇਰੋ 10 ਨੰਬਰ Se ad un infortunato della strada ਜੇ ਸੜਕ ਦੇ ਉੱਤੇ ਇੱਕ ਜ਼ਖਮੀ ਹੈ è entrato un corpo estraneo in un occhio ਵੀ ਉਹਦੀ ਅੱਖ ਦੇ ਵਿੱਚ ਕੋਈ ਚੀਜ਼ ਚਲੀ ਗਈ ਹੈ non bisogna mai bendargli l'occhio ਕਹਿੰਦਾ ਅੱਖ ਨੂੰ ਪੱਟੀ ਨਹੀਂ ਕਰਨੀ ferito ਜਿਹਨੂੰ ਜ਼ਖਮ ਹੋਇਆ falso 11 ਨੰਬਰ quando la carreggiata è occupata ਕਹਿੰਦਾ ਜਦੋਂ carreggiata busy ਹੈ da ciclisti ਸਾਈਕਲ ਵਾਲਿਆਂ ਨਾਲ ਉਹ pedoni ਜਾਂ ਪੈਦਲ ਦੇ ਨਾਲ per sorpassarli ਕਹਿੰਦਾ ਫਿਰ ਓਵਰਟੇਕ ਕਰਨੇ ਦੇ ਲਈ ਇਹ prudente ਬਿਹਤਰ mantenere una adeguata distanza ਵੀ ਮੁਨਾਸਬ ਸਹੀ ਫਾਸਲਾ ਰੱਖੋ ਦੀ sicurezza laterale ਸਾਈਡ ਤੋਂ ਵੇਰੋ ਜੀ ਅਗਰ carreggiate ਦੇ ਉੱਤੇ ਪੈਦਲ ਉੱਥੇ ਚੱਲਦੇ ਨੇ ਪਈਆਂ ਸਾਈਕਲ ਵਾਲੇ ਨੇ ਤੇ ਜਦੋਂ ਉਹਨਾਂ ਨੂੰ ਸਾਈਡ ਤੋਂ ਜਦੋਂ ਉਹਨਾਂ ਨੂੰ ਓਵਰਟੇਕ ਕਰਨਾ ਹੈ ਤੇ ਸਾਈਡ ਤੋਂ ਚੰਗਾ ਫਾਸਲਾ ਮੁਨਾਸਬ ਫਾਸਲਾ ਰੱਖ ਕੇ ਕਰਨਾ ਵੀ ਉਹਨਾਂ ਵਾਸਤੇ ਕੋਈ ਖਤਰਾ ਨਾ ਬਣੇ ਬਾਕੀ ਜੇ ਅਦੇਗਵਾਤਾ ਵੀ ਹੈ ਇਹ ਪੁੱਛ ਲਵਿਆ ਜੇ 12 ਨੰਬਰ ਦੀ velocità minima obbligatoria ਸੀ ਔਰ ਇੱਥੇ ਉਹ ਖਤਮ ਹੋ ਗਈ ਜਿਹੜੀ ਪਾਬੰਦੀ ਹੈ Il segnale raffigurato indica il ਨਿਸ਼ਾਨ ਦਿਖਾਇਆ ਗਿਆ ਦੱਸ ਰਿਹਾ ਹੈ La fine dell'obbligo ਵੀ obbligo ਖਤਮ ਹੋ ਗਿਆ ਹੈ di mantenere la distanza ਜਿਹੜਾ ਤੁਸੀਂ ਫਾਸਲਾ ਰੱਖਣਾ ਸੀ di almeno 30 metri ਘੱਟੋ ਘੱਟ 3 ਮੀਟਰ dal veicolo che precede ਜਿਹੜੀ ਅੱਗੇ ਗੱਡੀ ਹੈ ਉਹਦੇ ਤੋਂ ਫਾਲਸੋ ਦੀ distanza ਨਹੀਂ ਸੀ ਸਪੀਡ ਸੀ 13 ਨੰਬਰ La luce gialla fissa ਕਹਿੰਦੇ ਜਿਹੜੀ ਪੀਲੀ ਫਿਕਸ ਲਾਈਟ ਹੈ ci obbliga ਸਾਡੇ ਤੇ ਲਾਗੂ ਕਰਦੀ ਹੈ ad arrestarci ਰੁਕਣਾ in ogni caso ਕਹਿੰਦਾ ਹਰ ਹਾਲਤ ਤੇ ਰੁਕਣਾ ਲਾਗੂ ਕਰਦੀ ਹੈ senza impegnare incrocio ਚੌਕ ਬਿਜ਼ੀ ਕਰਨੇ ਤੋਂ ਬਿਨਾ ਮਤਲਬ ਚੌਕ ਤੇ ਜਾਣਾ ਨਹੀਂ ਹਰ ਹਾਲਤ ਵਿੱਚ ਰੁਕਣਾ ਦਾ ਮਤਲਬ ਇਹ ਵੇ ਫਾਲਸੋ 14 ਨੰਬਰ in un centro abitato ਕਹਿੰਦੇ ਆਬਾਦੀ ਦੇ ਵਿੱਚ ਸ਼ਹਿਰ ਪਿੰਡ ਦੇ ਵਿੱਚ Se si vede un pallone rotolare, ਅਗਰ ਤੁਸੀਂ ਰਿੜਦਾ ਹੋਇਆ ਇੱਕ ਬਾਲ ਵੇਖਦੇ ਹੋ ਸੁਲਾ carreggiate ਦੇ ਉੱਤੇ bisogna rallentare ਕਹਿੰਦਾ ਸਲੋ ਹੋਣਾ ਹੈ progressivamente ਤੇ ਅੱਗੇ ਵਧਣਾ ਹੈ per evitare di essere tamponati ਟੱਕਰ ਤੋਂ ਬਚਣੇ ਦੇ ਲਈ dal veicolo che segue ਜਿਹੜੀ ਪਿੱਛੇ ਸਾਨੂੰ ਫਾਲੋ ਕਰ ਰਹੀ ਹੈ ਉਹਦੇ ਤੋਂ ਫਿਰ 15 ਨੰਬਰ quando si vuole svoltare a destra ਜਦੋਂ ਕਹਿੰਦਾ ਤੁਸੀਂ ਸੱਜੇ ਮੁੜਨਾ ਚਾਹੁੰਦੇ ਹੋ è necessario ਕਹਿੰਦਾ ਜ਼ਰੂਰੀ ਹੈ portarsi in vicinanza del centro dell'incrocio ਵਿੱਚ ਚੌਕ ਦੇ ਸੈਂਟਰ ਦੇ ਨਜ਼ਦੀਕ ਲੈ ਕੇ ਜਾਣਾ ਆਪਣੇ ਆਪ ਨੂੰ ਕਹਿੰਦਾ ਜ਼ਰੂਰੀ ਹੈ ਫਾਲਸੋ ਜੀ ਅਗਰ ਤੁਸੀਂ ਚੌਕ ਵਿੱਚੋਂ ਸੱਜੇ ਮੁੜਨਾ ਹੋਵੇ ਤੇ ਫਿਰ ਚੌਕ ਦੇ ਸੈਂਟਰ ਵੱਲ ਜਾਣ ਦੀ ਜ਼ਰੂਰਤ ਹੀ ਨਹੀਂ ਹੁੰਦੀ ਨਾਲ ਤੁਸੀਂ ਸੱਜੇ ਮੁੜ ਜਾਣਾ ਤੇ ਚਲੋ ਜੀ ਅੱਜ ਦੀ ਵੀਡੀਓ ਇੱਥੇ ਖਤਮ ਕਰਨੇ ਆ ਇਨਸ਼ਾਅੱਲਾ ਦੂਸਰੀ ਵੀਡੀਓ ਫਿਰ ਅਪਲੋਡ ਕਰਾਂਗੇ ਓਕੇ